ਕਿਸਾਨਾਂ ਦੀਆਂ ਮੰਗਾਂ ਡੱਲੇਵਾਲ ਸਾਹਿਬ ਦਾ ਜੋ ਪ੍ਰੋਗਰਾਮ ਹੈ ਕੋਈ ਘਰ ਦਾ ਨਹੀਂ, ਕੋਈ ਨਿੱਜੀ ਨਹੀਂ, ਸਮੁੱਚੇ ਕਿਸਾਨਾਂ ਪ੍ਰਤੀ ਉਹਨਾਂ ਨੇ ਜੋ ਸੰਘਰਸ਼ ਵਿੱਢਿਆ ਇਸ ਨੂੰ ਮੰਨਣ ਵਾਸਤੇ ਕੇਂਦਰ ਸਰਕਾਰ ਪਹਿਲ ਕਦਮੀ ਕਰੇ। ਜੇ ਇੱਥੇ ਡੱਲੇਵਾਲ ਸਾਹਿਬ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਹੁੰਦਾ ਹੈ, ਉਸ ਦੇ ਹਾਲਾਤ ਬੇਕਾਬੂ ਹੁੰਦੇ ਨੇ ਤੇ ਫਿਰ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਜੇ ਹਰਿਆਣਾ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਸਾਰੀਆਂ 23 ਫਸਲਾਂ ਦੇ ਉੱਪਰ ਗਰੰਟੀ ਦੇਵਾਂਗੇ, ਪਰ ਉਹਦੇ ਕੋਲ ਕੋਈ ਖਾਸ ਪਾਵਰ ਨਹੀਂ ਹੈ। ਇਹ ਸਾਰੀ ਗਰੰਟੀ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਹੈ। ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾਂਹ ਨੂੰ ਨਹੀਂ ਚੱਕ ਰਹੀ ਜਿਹਦੇ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ। ਉਹਨਾਂ ਦੇ ਜਿਹੜੇ ਗੁਰਦੇ ਹੈ, ਜਿਗਰਾ ਹੈ, ਫੇਫੜੇ ਹੈ, ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਫਿਰ ਉਸ ਤੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ, ਉਹ ਫਿਰ ਜਬਰਨ ਸੈਂਟਰ ਨੂੰ ਕਰਨਾ ਪਊਗਾ। ਜੇ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਜ਼ਿਆਦਾ ਖਰਾਬ ਹਾਲਾਤ ਹੋ ਜਾਣ, ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ, ਜੋ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਐਡਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ। ਸੋ ਸੁਪਰੀਮ ਕੋਰਟ ਬਹੁਤ ਸਿਆਣੀ ਹੈ, ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੂਗੀ, ਜਿੰਨਾ ਚਿਰ ਆਪਣਾ ਦੋਸਤ ਬਣਾ ਕੇ ਕਿਸੇ ਨੂੰ ਨਾਂ ਬਣਾ ਕੇ ਇੱਥੇ ਨਹੀਂ ਭੇਜੂਗੀ, ਉਨਾ ਚਿਰ ਮਸਲਾ ਹੱਲ ਨਹੀਂ ਹੋਊਗਾ। ਜੇ ਕਿਸਾਨਾਂ ਦਾ ਮਸਲਾ ਹੈ, ਫਿਰ ਇਹ ਸਿੱਖਾਂ ਦਾ ਵੀ ਮਸਲਾ ਹੈ। ਸਾਡੇ ਜਿਹੜੇ ਹਾਲਾਤ ਹੈਗੇ ਹੈ, ਜਿਹੜਾ ਸਾਡਾ ਰਿਸ਼ਤਾ ਹੈਗਾ ਸੈਂਟਰ ਦੇ ਨਾਲ, ਉਹ ਵਿਗੜਦਾ ਜਾ ਰਿਹਾ ਹੈ। ਜਦ ਕਿ ਮੋਦੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਓ। ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਜੋ ਲਗਾਤਾਰ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੀਆਂ, ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਖਾਸ ਕਰਕੇ ਮੀਡੀਆ ਦਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਪਹਿਲਾਂ ਦਿੱਲੀ ਵਿਖੇ ਬਹੁਤ ਲੰਮਾ ਸੰਘਰਸ਼ ਚੱਲਿਆ, ਜਿੱਥੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਲੈਣ ਦੇ, ਜੋ ਖੇਤੀ ਸੰਬੰਧੀ ਕਾਲੇ ਕਾਨੂੰਨ ਸਨ, ਵਾਪਸ ਲਏ, ਕਿਸਾਨਾਂ ਨਾਲ ਵਾਅਦਾ ਕੀਤਾ, ਪਰ ਬਾਅਦ ਵਿੱਚ ਮੁੱਕਰ ਗਏ। ਫਿਰ ਕਿਸਾਨ ਜਥੇਬੰਦੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਤੇ ਬਹੁਤ ਤਕੜਾ ਸੰਘਰਸ਼ ਕੀਤਾ। ਫਿਰ ਵੀ ਜਦੋਂ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਬਿਲਕੁਲ ਹੀ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਈ, ਤਾਂ ਫਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਐਨ ਅਖੀਰ ਵੇਖ ਕੇ ਮਰਨ ਵਰਤ ਰੱਖ ਦਿੱਤਾ, ਜਿਸ ਨੂੰ ਅੱਜ 33ਵਾਂ ਦਿਨ ਹੈ। 33 ਦਿਨ ਹੋ ਗਏ ਬਿਨਾਂ ਕੁਝ ਖਾਧਿਆਂ। ਸੋ ਸਾਰਾ ਮੀਡੀਆ ਦੇ ਰਾਹੀਂ ਸਰਕਾਰ ਨੂੰ ਵੀ ਪਤਾ ਹੈ, ਪਲ ਪਲ ਦੀ ਜਾਣਕਾਰੀ ਹੈ, ਬਲਕਿ ਭਾਰਤ ਦੇ ਸੁਪਰੀਮ ਕੋਰਟ ਨੇ ਥੋੜ੍ਹਾ ਜਿਹਾ ਨੋਟਿਸ ਲਿਆ ਹੈ, ਪਰ ਉਹ ਵੀ ਅਧੂਰਾ ਹੈ, ਕਿਉਂਕਿ ਉਹ ਸਟੇਟ ਨੂੰ ਹੀ ਕਹਿ ਰਹੇ ਨੇ, ਸੈਂਟਰ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਮਸਲਾ ਹੱਲ ਕਰੋ। ਇਸ ਵਾਸਤੇ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਬੈਠੇ ਨੇ, ਸ਼ੇਰੇ ਪੰਜਾਬ ਅਕਾਲੀ ਦਲ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਦਾਸ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਬੈਠੇ, ਧਰਮ ਦੇ ਪਿਤਾ ਜੀ ਬੈਠੇ ਹਨ। ਇਸੇ ਤਰ੍ਹਾਂ ਲੋਕ ਅਧਿਕਾਰ ਲਹਿਰ ਦੇ ਆਗੂ ਆਏ ਨੇ, ਇਸੇ ਤਰ੍ਹਾਂ ਦਲ ਖਾਲਸਾ ਦੀ ਜਥੇਬੰਦੀ ਦੇ ਆਗੂ ਆਏ ਨੇ। ਆ ਸਾਰੀਆਂ ਜਥੇਬੰਦੀਆਂ ਨੇ ਪਰਸੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹ ਫੈਸਲਾ ਲਿਆ ਸੀ ਕਿ ਆਪਾਂ ਸਾਰੇ ਜਥੇਬੰਦੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਮਾਇਤ ਕਰਨ ਲਈ, ਉਹਨਾਂ ਦੀ ਚੜ੍ਹਦੀ ਕਲਾ ਲਈ, ਉਹਨਾਂ ਦੇ ਸੰਘਰਸ਼ ਦੀ ਕਾਮਯਾਬੀ ਲਈ ਆਪਾਂ ਸਾਰੇ ਸ਼ਮੂਲੀਅਤ ਕਰੀਏ। ਸੋ ਇਸ ਵਾਸਤੇ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਹਾਂ। ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਮਾਂ ਰਹਿੰਦਿਆਂ ਕਿਸਾਨਾਂ ਦੀਆਂ ਮੰਗਾਂ, ਡੱਲੇਵਾਲ ਸਾਹਿਬ ਦਾ ਜੋ ਪ੍ਰੋਗਰਾਮ ਹੈ ਕੋਈ ਘਰ ਦਾ ਨਹੀਂ, ਕੋਈ ਨਿੱਜੀ ਨਹੀਂ, ਸਮੁੱਚੇ ਕਿਸਾਨਾਂ ਪ੍ਰਤੀ ਉਹਨਾਂ ਨੇ ਜੋ ਸੰਘਰਸ਼ ਵਿੱਢਿਆ, ਇਸ ਨੂੰ
ਮੰਨਣ ਵਾਸਤੇ ਕੇਂਦਰ ਸਰਕਾਰ ਪਹਿਲ ਕਦਮੀ ਕਰੇ। ਜੇ ਇੱਥੇ ਡੱਲੇਵਾਲ ਸਾਹਿਬ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਹੁੰਦਾ ਹੈ, ਉਸ ਦੇ ਹਾਲਾਤ ਬੇਕਾਬੂ ਹੁੰਦੇ ਨੇ, ਤੇ ਫਿਰ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਇਸ ਵਾਸਤੇ ਅਸੀਂ ਅੱਜ ਇਹ ਕਹਿਣ ਵਾਸਤੇ ਆਏ ਹਾਂ ਕਿ ਸਮਾਂ ਰਹਿੰਦਿਆਂ ਜੇ ਹਰਿਆਣਾ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਸਾਰੀਆਂ 23 ਫਸਲਾਂ ਦੇ ਉੱਪਰ ਗਰੰਟੀ ਦੇਵਾਂਗੇ, ਪਰ ਉਹਦੇ ਕੋਲ ਕੋਈ ਖਾਸ ਪਾਵਰ ਨਹੀਂ ਹੈ। ਇਹ ਸਾਰੀ ਗਰੰਟੀ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਹੈ। ਸੋ ਇਸ ਵਾਸਤੇ ਅਸੀਂ ਅੱਜ ਇਹ ਸਪੋਰਟ ਕਰਨ ਵਾਸਤੇ ਇੱਥੇ ਆਏ ਹਾਂ। ਸਾਰੀਆਂ ਜਥੇਬੰਦੀਆਂ ਦਾ ਤੁਹਾਡਾ ਜਿਹੜੇ ਲਗਾਤਾਰ ਇੱਥੇ ਸੰਘਰਸ਼ ਦੇ ਵਿੱਚ ਦਿਨ ਰਾਤ ਮੀਂਹ ਹਨੇਰੀ ਦੇ ਵਿੱਚ ਗਰਮੀ ਸਰਦੀ ਵਿੱਚ ਡਟੇ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਾਰੀਆਂ ਜਥੇਬੰਦੀਆਂ ਜਿਹੜੀਆਂ 10 ਦੇ ਨਾਲ ਸਰਦਾਰ ਸਿਮਰਜੀਤ ਸਿੰਘ ਦੇ ਨਾਲ ਆਈਆਂ ਹਨ, ਸਾਰਿਆਂ ਦਾ ਉਹਨਾਂ ਦਾ ਵੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ। ਮੈਂ ਜ਼ਿਆਦਾ ਨਾ ਸਮਾਂ ਲੈਂਦਾ ਹੋਇਆ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ। ਤੁਸੀਂ ਪਲ ਪਲ ਦੀ ਰਿਪੋਰਟ ਦੁਨੀਆ ਵਿੱਚ ਭੇਜਦੇ ਹੋ। ਇਹਦੇ ਨਾਲ ਸਾਰੀ ਸੰਗਤ ਨੂੰ, ਘਰਾਂ ਘਰਾਂ ਵਿੱਚ ਬੈਠਿਆਂ ਨੂੰ, ਵਿਦੇਸ਼ਾਂ ਵਿੱਚ ਬੈਠਿਆਂ ਨੂੰ ਅਤੇ ਸਰਕਾਰਾਂ ਨੂੰ ਪਤਾ ਲੱਗਦਾ ਹੈ ਕਿ ਸੰਘਰਸ਼ ਦੀ ਕੀ ਹਾਲਾਤ ਨੇ, ਕਿਸ ਚਰਮ ਸੀਮਾ ਤੇ ਪਹੁੰਚਿਆ ਹੋਇਆ ਸੰਘਰਸ਼। ਤੁਹਾਡਾ ਸਾਰੀ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੂਜੀ ਵਾਰੀ ਆਏ ਹਾਂ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਨ ਤੇ ਕਿਵੇਂ ਮੋਰਚਾ ਚੱਲ ਰਿਹਾ ਹੈਗਾ। ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾਂਹ ਨੂੰ ਨਹੀਂ ਚੱਕ ਰਹੀ ਜਿਹਦੇ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ। ਉਹਨਾਂ ਦੇ ਜਿਹੜੇ ਗੁਰਦੇ ਹੈ, ਜਿਗਰ ਹੈ, ਫੇਫੜੇ ਹੈ, ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ। ਤੇ ਫਿਰ ਉਸ ਤੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ, ਉਹਦਾ ਫਾਇਦਾ ਨਹੀਂ ਰਹੂਗਾ। ਉਹ ਫਿਰ ਜਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਜ਼ਿਆਦਾ ਖਰਾਬ ਹਾਲਾਤ ਹੋ ਜਾਣ। ਸੋ ਮੈਂ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਹੈ, ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ, ਕਿਉਂ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਐਡਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ। ਤੇ ਸੁਪਰੀਮ ਕੋਰਟ ਨੂੰ ਮੈਂ ਸਿਫਾਰਿਸ਼ ਕਰਦਾ ਕਿ ਸੁਪਰੀਮ ਕੋਰਟ ਜਦੋਂ ਵੀ ਬਾਹਰ ਦੀ ਵਾਕਫੀਅਤ ਲੈਣਾ ਚਾਹੁੰਦੀ ਹੈ ਤੇ ਉਹ ਅਦਾਲਤ ਦਾ ਦੋਸਤ ਬਣਾਉਂਦੀ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਆ ਕੇ ਡੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦਾ ਹੈ ਕਿ ਹਾਲਾਤ ਕੀ ਹੈ। ਸੋ ਸੁਪਰੀਮ ਕੋਰਟ ਬਹੁਤ ਸਿਆਣੀ ਹੈ, ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੂਗੀ, ਜਿੰਨਾ ਚਿਰ ਆਪਣਾ ਦੋਸਤ ਬਣਾ ਕੇ ਕਿਸੇ ਨੂੰ ਨਾਂ ਬਣਾ ਕੇ ਇੱਥੇ ਨਹੀਂ ਭੇਜੂਗੀ, ਉਨਾ ਚਿਰ ਮਸਲਾ ਹੱਲ ਨਹੀਂ ਹੋਊਗਾ। ਔਰ ਜੇ ਕਿਸਾਨਾਂ ਦਾ ਮਸਲਾ ਹੈ, ਫਿਰ ਇਹ ਸਿੱਖਾਂ ਦਾ ਵੀ ਮਸਲਾ ਹੈ। ਸਾਡੇ ਜਿਹੜੇ ਹਾਲਾਤ ਹੈਗੇ ਹੈ, ਜਿਹੜਾ ਸਾਡਾ ਰਿਸ਼ਤਾ ਹੈਗਾ ਸੈਂਟਰ ਦੇ ਨਾਲ, ਉਹ ਵਿਗੜਦਾ ਜਾ ਰਿਹਾ ਹੈ। ਜਦ ਕਿ ਮੋਦੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਓ। ਇਹਦੇ ਨਾਲ 3 ਸਿੱਖ ਉੱਗੇ ਕੈਨੇਡਾ ਦੇ ਵਿੱਚ। ਹਕੂਮਤ ਸੈਂਟਰ ਨੇ, ਅਮਿਤ ਸ਼ਾਹ ਨੇ, ਮੋਦੀ ਨੇ ਮਰਵਾ ਦਿੱਤੇ ਹੈ। ਬਰਤਾਨੀਆ ਦੇ ਵਿੱਚ ਖੰਡਾ ਸਾਹਿਬ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਪਾਕਿਸਤਾਨ ਦੇ ਵਿੱਚ 2 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈਗਾ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕਰ ਦਿੱਤਾ ਹੈਗਾ। ਪੰਜਾਬ ਦੇ ਵਿੱਚ ਮੂਸੇਵਾਲ ਨੂੰ ਤੇ ਹਰੀਨੌ ਨੂੰ ਹੁਣ ਸ਼ਹੀਦ ਕੀਤਾ ਹੈਗਾ। ਇਹਦੇ ਬਜਾਏ ਇਹਦੇ ਨਾਲ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਇਹਨਾਂ ਨੇ ਕਤਲ ਕਰਾਏ ਹੈ, ਇੰਡੀਆ ਨੇ
ਅਮਰੀਕਾ ਦੀ, ਕੈਨੇਡਾ ਦੀ, ਪਾਕਿਸਤਾਨ ਦੀ, ਬਰਤਾਨੀਆ ਦੀ ਬਾਦਸ਼ਾਹੀ ਤੋੜਤੀ ਹੈ, ਕਿਉਂ ਕਰਕੇ ਉੱਥੋਂ ਦੇ ਨਾਗਰਿਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਮਰਵਾਵੇ ਆਪਣੇ ਬਦਮਾਸ਼ਾਂ ਤੋਂ। ਇਹ ਬਹੁਤ ਵੱਡਾ ਇੰਟਰਨੈਸ਼ਨਲ ਜੁਰਮ ਬਣਦਾ ਹੈ ਤੇ ਇਹਦੇ ਉੱਤੇ ਅਮਰੀਕਾ ਨੋਟਿਸ ਲਊਗਾ। ਨੋਟਿਸ ਉਹਨਾਂ ਨੇ ਲੈ ਲਿਆ ਹੈ। ਜਿਹੜੇ ਹਿੰਦੁਸਤਾਨ ਦੇ ਲੜਾਕੂ ਹਵਾਈ ਜਹਾਜ਼ ਬਣ ਰਹੇ ਹੈ, ਇਹਨਾਂ ਦੇ ਕੋਲੋਂ ਅਜੇ ਤੱਕ ਜੈਟ ਇੰਜਨ ਨਹੀਂ ਬਣਿਆ। ਇਹ ਜੈਟ ਇੰਜਨ ਹਵਾਈ ਜਹਾਜ਼ ਲੜਾਕੂਆਂ ਦਾ ਅਮਰੀਕਾ ਤੋਂ ਲੈਂਦੇ ਸੀਗੇ। ਅਮਰੀਕਾ ਨੇ ਉਹ ਹਵਾਈ ਜਹਾਜ਼ਾਂ ਦੇ ਇੰਜਨ ਦੇਣੇ ਬੰਦ ਕਰ ਦਿੱਤੇ ਹੈ ਤੇ ਕੰਮ ਸ਼ੁਰੂ ਹੋ ਗਿਆ। ਤੇ ਅਸੀਂ ਸਾਰੇ ਜਹਾਨ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਤੇ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰੋ ਕਿ ਹਾਲਾਤ ਪੰਜਾਬ ਦੇ ਵਿੱਚ ਬਹੁਤ ਵਿਗੜ ਗਏ ਹੈ। ਇਹ ਸਰਹੱਦੀ ਸੂਬਾ ਹੈਗਾ ਤੇ ਇੱਥੇ ਗੜਬੜ ਜ਼ਿਆਦਾ ਹੋ ਸਕਦੀ ਹੈ ਜੇ ਇਹ ਹਾਲਾਤਾਂ ਨੂੰ ਸੰਭਾਲਿਆ ਨਾ ਜਾਏ। ਮੈਂ ਹੁਣ ਬਾਹਰ ਦੇ ਮੁਲਕਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਵੀ ਕਹਿ ਦਿੰਦਾ ਕਿ ਦਿਸ ਇਜ਼ the 33rd day since Dalliwal Saab has been on fast. His demands are not very much. He just wants the demands that the center Modi government, they accepted, those be implemented. It's a question of implementation. Now, the health of Sardar Dalla is deteriorating by the day. His kidneys, his liver, his lungs are giving way. And if anything unfortunate happens to him, Punjab will burst out in flames. And abroad also, the farmers in England and in France who are agitating, they are also keeping their ears open to what this agitation is achieving and what the government of India is doing. The British government and the French government have solved the problems of the French and the British farmers immediately when they went on strike. So, if the health of Dalliwal Saab is deteriorating, I would suggest that the centre and the Supreme Court appoints a friend of the court, of the Supreme Court, who comes and listens to Sardar Dalliwal and his organization about the latest thing. The Supreme Court is asking the Punjab government to settle the issue, but the Punjab government does not have the power, and I go back to the Supreme Court requesting it to issue orders to a friend of the court to come and talk to Sardar Dalliwal and finish this. Otherwise, it will be too late. It will be like the stable has been shut after the horses have bolted. Now, we don't want this sort of a thing. I appeal to the American president, president in waiting, Trump, British Prime Minister, Canadian Prime Minister, New Zealand Prime Minister, and the Australian Prime Minister, and even the Prime Minister of Pakistan to heed our cry from this place where Sardar Dalliwal is on fast, and it's the 33rd day that he's been fasting. I hope the world and the human rights organizations will listen, and I bid you all goodbye and farewell and hope for the best. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।